खुशखबरी खुशखबरी खुशखबरी। लो जी मित्रों, ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੇ ਕਿ ਸਾਡੇ ਕਾਬਲ ਵਜ਼ੀਰ ਆਜ਼ਮ ਸਾਹਿਬ ਨੇ 80 ਰੁਪਏ ਦਾ ਰਿਲੀਫ ਦਿੱਤਾ ਵੇ ਆਮ ਆਵਾਮ ਨੂੰ। ਉਹਨਾਂ ਆਪਣੇ ਹੋਣ ਦਾ ਅਹਿਸਾਸ ਦਵਾਇਆ ਕਿ ਅਸੀਂ ਵਜ਼ੀਰ ਆਜ਼ਮ ਆ ਤੇ ਅਸੀਂ ਪੈਟਰੋਲ ਘੱਟ ਵੀ ਕਰ ਸਕਦੇ ਆ। ਵਧਾਉਣ ਦੀ ਵਾਰੀ ਭਾਵੇਂ ਜਿਹੜਾ ਮਰਜ਼ੀ ਆਈਏ, ਲੇਕਿਨ ਘਟਾਉਂਦੇ ਹਮੇਸ਼ਾ ਵਜ਼ੀਰ ਆਜ਼ਮ ਸਾਹਿਬ। ਵਜ਼ੀਰ ਆਜ਼ਮ ਸਾਹਿਬ, ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਭਾਜੀ ਉਹਨਾਂ 80 ਰੁਪਏ ਜਿਹੜਾ ਉਹ ਆਪਣਾ ਸਬਸਿਡੀ ਦਿੱਤੀ ਹੈ, ਰਿਲੀਫ ਦਿੱਤਾ ਵੇ ਸਾਨੂੰ, ਸਾਡੇ ਆਮ ਗਰੀਬ ਆਵਾਮ ਨੂੰ, ਤੇ ਉਹਨਾਂ ਦੀ ਮਿਹਰਬਾਨੀ ਹੈ ਭਾਜੀ, ਧੰਨਵਾਦ ਉਹਨਾਂ ਦਾ ਹੈ। ਤੇ ਇਹ ਰਿਲੀਫ ਜਿਹੜਾ ਡੀਜ਼ਲ ਤੇ ਨਹੀਂ ਆਇਆ ਤਾਂ ਕਿ ਕਿਸਾਨ ਨੂੰ ਵੀ ਕੋਈ ਫਾਇਦਾ ਹੋਏ ਨਾ। ਕਿਸਾਨ ਨੂੰ ਨਾ ਚਿੱਥਣਾ ਹੈ ਕਿ ਭਾਈ ਗੰਦਮ ਜਿਹੜੀ ਉਹ ਗਰੀਬ ਆਵਾਮ ਤੋਂ ਪਹੁੰਚ ਤੋਂ ਦੂਰ ਹੋਈ ਹੋਵੇ ਭਾਜੀ। ਦੂਸਰੇ ਨੰਬਰ ਤੇ ਇੱਕ ਹੋਰ ਵੀ ਉਹਨਾਂ ਸੁਣਾਈ ਸੀ ਭਾਜੀ ਸਬਸਿਡੀ ਦੀ, ਕਿ ਜੇ ਤੁਸੀਂ ਮਸਲ ਕਿ ਜਿਨ੍ਹਾਂ ਕੋਲ 70 ਹੈ ਜਾਂ 125 ਹੈ ਜਾਂ ਮਸਲ ਗਰੀਬ ਬੰਦਾ ਹੋਵੇ ਨਾ, ਜਿਹੜਾ ਕੋਈ 30-40 ਹਜ਼ਾਰ ਰੁਪਈਆ ਕਮਾਉਂਦਾ ਹੋਵੇ, ਉਹਨੂੰ ਸਬਸਿਡੀ ਲੱਭੇਗੀ। ਸਬਸਿਡੀ ਭਲਾ ਕਿਵੇਂ ਲੱਭੇਗੀ? ਸਬਸਿਡੀ ਦੇ ਕੀ ਰੂਲ ਨੇ? ਗੱਡੀ ਹੋਣੀ ਚਾਹੀਦੀ ਹੈ, ਗੱਡੀ ਤੁਹਾਡੇ ਨਾਂ ਹੋਣੀ ਚਾਹੀਦੀ ਹੈ, ਗੱਡੀ ਕੋਲ ਹੋਣੀ ਚਾਹੀਦੀ। ਆਹੋ, ਗੱਡੀ ਹੋਣੀ ਚਾਹੀਦੀ ਹੈ, ਗੱਡੀ ਤੁਹਾਡੇ ਨਾਂ ਹੋਣੀ ਚਾਹੀਦੀ ਹੈ। ਅੱਛਾ। ਉਸ ਤੋਂ ਬਾਅਦ ਤੁਹਾਡਾ ਜਿਹੜਾ ਸ਼ਨਾਖਤੀ ਕਾਰਡ ਹੈ ਉਹ ਐਕਸਪਾਇਰ ਨਹੀਂ ਹੋਣਾ ਚਾਹੀਦਾ। ਤੁਹਾਡੇ ਸ਼ਨਾਖਤੀ ਕਾਰਡ ਤੇ ਕੋਈ ਪ੍ਰਾਪਰਟੀ ਨਹੀਂ ਹੋਣੀ ਚਾਹੀਦੀ। ਅੱਛਾ, ਪ੍ਰਾਪਰਟੀ ਵੀ ਨਹੀਂ ਹੋਣੀ ਚਾਹੀਦੀ। ਫਿਰ ਉਸ ਤੋਂ ਬਾਅਦ ਤੁਸੀਂ ਕੋਈ ਕਰਜ਼ਾ ਨਹੀਂ ਲਿਆ ਹੋਣਾ ਚਾਹੀਦਾ ਗਵਰਨਮੈਂਟ ਤੋਂ। ਜਾਂ ਜਿੰਨੀ ਮਹਿੰਗਾਈ ਹੈ, ਹਰ ਬੰਦੇ ਨੇ ਥੋੜਾ ਬਹੁਤਾ ਤੇ ਲਿਆ ਹੈ। ਹਾਂ, ਤੇ ਕਰਜ਼ਾ ਨਹੀਂ ਹੋਣਾ ਚਾਹੀਦਾ। ਇਹ ਵੇਖ ਨਾ, ਜਿਹਨੇ ਕਰਜ਼ਾ ਲਿਆ ਹੋਣਾ ਨਾ, ਕਿਸਾਨ ਆਟੋਮੈਟਿਕ ਬਾਹਰ ਹੋਣੇ, ਕਿਉਂਕਿ ਕਿਸਾਨਾਂ ਦਾ ਕਾਰਡ ਬਣਿਆ ਹੁੰਦਾ ਵੇ, ਉਹ ਆਟੋਮੈਟਿਕਲੀ ਬਾਹਰ ਹੋਣਾ। ਤੇ ਇਹ ਸਾਰੇ ਹਿਸਾਬ ਕਿਤਾਬ ਨੇ, ਜਿੰਨੀਆਂ ਵੀ ਨੇ ਬੜੀਆਂ ਟ੍ਰਿਕਾਂ ਸ਼ਰੀਕਾਂ ਲਾ ਕੇ ਨਾ, ਤੇ ਫਿਰ ਸਾਰੇ ਬੰਦਾ, ਹਰ ਇੱਕ ਬੰਦਾ ਇਸ ਕੈਟਾਗਰੀ 'ਚ ਹੁੰਦਾ। ਹਾਲਾਂਕਿ ਜਿਹਦੇ ਕੋਲ 800 ਸੀਸੀ ਗੱਡੀ ਹੈ ਨਾ, ਉਹ ਵੀ ਲੈ ਸਕਦਾ ਵੇ। ਮਹੀਨੇ ਦਾ ਕੋਈ 20 ਲੀਟਰ ਪੈਟਰੋਲ ਜਿਹੜਾ ਉਹ ਲੱਭੇਗਾ। ਮੈਨੂੰ ਇੰਝ ਲੱਗਦਾ ਵੇ ਕਿ ਰਾਤ ਦਾ ਜਿਹੜਾ ਅਨਾਉਂਸਮੈਂਟ ਹੋਈ ਨਾ 80 ਰੁਪਏ ਘਟ ਗਿਆ ਵੇ, ਮੈਨੂੰ ਲੱਗਦਾ ਕਿ ਇਹ ਜਿੰਨੀਆਂ ਵੀ ਸਬਸਿਡੀਆਂ ਨੇ ਉਹ ਡੁੱਟ ਜਾਣੀਆਂ ਨੇ। ਚਲੋ ਇਹ ਹੁਣ ਇੰਤਜ਼ਾਰ ਕਰਨੇ ਆ, ਸ਼ਾਇਦ ਸਬਸਿਡੀ ਜਿਹੜੀ ਹੈ ਆਉਣ ਕੇ ਆਫ ਹੋ ਚੁੱਕੀ ਹੈ। ਇਹ ਤੇ ਹੀ ਵੀਡੀਓ ਬਣਾਉਣ ਦੇ ਵਾਸਤੇ ਆਖਰ ਆ ਵੇ ਕਿ ਗੁੱਡ ਨਿਊਜ਼ ਖੁਸ਼ਖਬਰੀ 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 ਨਹੀਂ ਹੈ। ਅਸੀਂ ਵੇਖਿਆ ਜਾਏ ਨਾ ਹਕੀਕਤ ਤੌਰ ਤੇ ਹਾਈਏ ਵੀ ਜਿਹੜਾ ਪੈਟਰੋਲ ਉਹ 43 ਰੁਪਏ ਮਹਿੰਗਾ ਕੀਤਾ ਵੇ ਨਾ, 43 ਰੁਪਏ ਮਹਿੰਗਾ ਕੀਤਾ। ਪਹਿਲਾਂ ਪੈਟਰੋਲ ਸੀ, ਦੂਸਰਿਆਂ ਮੁਲਕਾਂ ਦੀ ਮੁਨਾਸਬ ਦੇਖੀਏ ਤੇ ਨਹੀਂ ਪਹਿਲਾਂ ਪੈਟਰੋਲ ਸੀ 324 ਰੁਪਏ 21 ਰੁਪਏ, ਠੀਕ ਹੋ ਗਿਆ। ਉਸ ਤੋਂ ਬਾਅਦ ਉਹਨਾਂ 137 ਰੁਪਏ ਮਹਿੰਗਾ ਕੀਤਾ, ਤੇ ਉਹਦੇ ਬਾਅਦ ਪੈਟਰੋਲ ਹੋ ਗਿਆ ਵੇ 458 ਰੁਪਏ। ਹੁਣ ਇਸ ਟਾਈਮ ਪੈਟਰੋਲ ਜਿਹੜਾ ਵੇ ਉਹ ਵੇ 378 ਰੁਪਏ। ਤੇ ਇਸ ਹਿਸਾਬ ਨਾਲ ਪੈਟਰੋਲ ਮਹਿੰਗਾ ਹੋਇਆ ਵਾ। ਅਸੀਂ ਉਹ ਕੱਢ ਛੜੀਏ ਨਾ 137 ਰੁਪਏ ਜਾਂ ਜੋ ਵੀ ਹਿਸਾਬ ਉਹ ਦਾ। ਤੁਰਕੀ ਦੀ ਕਹਾਵਤ, ਤੁਰਕੀ ਦੀ ਕਹਾਵਤ ਯਾਦ ਆ ਗਈ ਜੀ। ਉਹ ਇੱਕ ਸੀ ਨਾ ਰੋਟੀਆਂ ਪਕਾਉਣ ਵਾਲਾ, ਉਹਨੇ ਬਾਦਸ਼ਾਹ ਸਲਾਮਤ ਦੇ ਅੱਗੇ ਜਾ ਕੇ ਆਖਿਆ, ਸਾਰਿਆਂ ਸੁਣੀ ਹੋਣੀ ਹੈ, ਫਿਰ ਇੱਕ ਵਾਰੀ ਸੁਣਾ ਦਿੰਦੇ ਆ। ਉਹਨੇ ਬਾਦਸ਼ਾਹ ਸਲਾਮਤ ਦੇ ਅੱਗੇ ਜਾ ਕੇ ਆਖਿਆ, ਬਾਦਸ਼ਾਹ ਸਲਾਮਤ ਮੈਂ ਨਾ ਰੋਟੀ ਮਹਿੰਗੀ ਕਰਨੀ ਹੈ, ਅੱਗੇ 2 ਰੁਪਏ ਵੇ ਤੇ ਮੈਂ 3-4 ਰੁਪਏ ਕਰਨੀ ਹੈ, 1 ਰੁਪਈਆ ਜਾਂ 2 ਰੁਪਏ ਵਧਾਉਣੀ ਹੈ। ਬਾਦਸ਼ਾਹ ਕਹਿੰਦਾ ਤੂੰ ਇੰਜ ਕਰ ਕਿ ਤੂੰ 2-3 ਨਾ ਵਧਾ, ਵਿੱਚ ਮੇਰਾ ਵੀ ਕੋਈ ਹਿਸਾਬ ਕਿਤਾਬ ਰੱਖ, ਤੇ ਤੂੰ ਸਿੱਧੀ 10 ਰੁਪਏ ਕਰ ਦੇ। ਉਹਨੇ ਆਖਿਆ ਅੱਲਾ ਦੇ ਬੰਦਿਆ 10 ਰੁਪਏ ਕੀਤੀ ਤੇ ਆਮ ਆਵਾਮ ਨੇ ਚਿੱਤ ਕਤਨੇ, ਉਹਨਾਂ ਦੀ ਚੀਕਾਂ ਨਿਕਲ ਆਉਣੀਆਂ। ਉਹਨੇ ਆਖਿਆ ਮੈਂ ਕਹਿੰਦਾ ਪਿਆ ਤੂੰ ਕਰ। ਉਹਨੇ ਭਾਜੀ ਰਾਤੋਂ ਰਾਤ ਰੋਟੀ ਮਹਿੰਗੀ ਕੀਤੀ। ਦਿਨੇ ਲੋਕਾਂ ਨੂੰ ਭਾਜੀ ਰੋਟੀ ਲੈਣ ਗਏ ਤੇ ਲੋਕਾਂ ਨੂੰ ਥਰਥੱਲੀ ਮੱਚ ਗਈ। ਸਾਰੇ ਲੋਕ ਇਕੱਠੇ ਹੋ ਕੇ, ਉਹ ਗੈਰਤਮੰਦ ਲੋਕ ਸਨ, ਉਹ ਇਕੱਠੇ ਹੋ ਗਏ ਸਨ। ਤੇ ਉਹ ਭਾਜੀ ਅਸੀਂ ਸੋਸ਼ਲ ਮੀਡੀਆ ਤੇ ਇਕੱਠੇ ਹੋਈ ਜਾਂਦੇ ਆ। ਉਹਨੇ ਭਾਜੀ ਇਕੱਠੇ ਹੋ ਕੇ ਤੇ ਆਓ ਬਾਦਸ਼ਾਹ ਸਲਾਮਤ ਕੋਲ ਗਏ। ਬਾਦਸ਼ਾਹ ਤੇਰੀ ਇੰਜ ਤੇਰੀ ਇੰਜ। ਬਾਦਸ਼ਾਹ ਨੇ ਆਖਿਆ ਤੁਸੀਂ ਇੰਜ ਕਰੋ, ਤੁਸੀਂ ਜਾਓ ਤੇ ਮੈਂ ਕੋ ਕਰਨਾ ਵਾ। ਉਹਨੇ ਭਾਜੀ ਉਹਨੂੰ ਬੁਲਾਇਆ, ਤਨੂਰ ਵਾਲੇ ਨੂੰ। ਉਹਨੇ ਆਖਿਆ ਤੂੰ ਫਲਾਣਿਆ ਢਿੰਗ ਲਿਆ, ਤੂੰ ਰੋਟੀ ਮਹਿੰਗੀ ਕਰ ਛੜੀ ਹੈ। ਮੈਂ ਕਿਹਾ ਬਾਦਸ਼ਾਹ ਸਲਾਮਤ ਗੁਜ਼ਾਰਾ ਨਹੀਂ ਹੁੰਦਾ। ਉਹਨੇ ਆਖਿਆ ਫਿਲ ਫੋਰ ਜਿਹੜੀ ਰੋਟੀ ਹੈ ਨਾ 5 ਰੁਪਏ ਕਰ। ਤੇ ਉਹ ਭਾਜੀ ਬਾਦਸ਼ਾਹ ਦੀ ਬਹਿਆ ਹੋ ਗਏ ਭਾਜੀ। ਜ਼ਿੰਦਾਬਾਦ ਬਾਦਸ਼ਾਹ ਨੇ ਭਾਜੀ ਮੁੱਖੇ ਤੇ ਜਿਹੜਾ ਉਹ ਹਿਸਾਬ ਕਿਤਾਬ ਕੀਤਾ ਵੇ, ਤੇ ਉਹ ਹਿਸਾਬ ਸਾਡੀ ਆਵਾਮ ਦਾ ਉਹਨੇ ਰਾਤੋਂ ਰਾਤ 137 ਰੁਪਏ ਵਧਾਇਆ। ਤੇ ਬਾਅਦ ਉਹ ਬੰਦੇ ਨੂੰ ਇਹ ਵੀ ਉਹਨਾਂ ਆਖਿਆ ਕਿ ਹੁਣ ਤੇ ਵਿੱਚ ਬਸ 2 ਹੀ ਨੇ, ਬਾਕੀ ਉਤਲੇ ਸਾਡੇ ਨੇ। ਤੈਨੂੰ 2 ਹੀ ਚਾਹੀਦੇ ਹਨ। ਤੈਨੂੰ 2 ਹੀ ਚਾਹੀਦੇ ਹਨ, ਤੂੰ 2 ਆਪਣੇ ਰੱਖ, ਬਾਕੀ ਜਿੰਨੇ ਵੀ ਨੇ ਉਹ ਮੇਰੇ ਖਾਤੇ 'ਚ ਸੁੱਟ। ਇਹ ਹਿਸਾਬ ਹੈ ਭਾਜੀ ਸਾਡਾ। ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੇ ਸਾਡਾ ਘਰ, ਤੇ ਅਸੀਂ ਵੀ ਰੈਂਟ ਦੇਣਾ ਉਧਰ ਰਹਿਣ ਦਾ। ਉਹ ਮੀਟਰ ਦਾ ਹਿਸਾਬ ਕਿਤਾਬ ਅਸੀਂ ਪਹਿਲਾਂ ਉਹ ਡਿਮਾਂਡ ਨੋਟਿਸ ਉਤਾਰਿਆ ਹਰ ਇੱਕ ਬੰਦੇ ਨੇ 25,000 ਰੁਪਈਆ ਮੀਟਰ ਲਵਾਈ ਫਿਰ ਤਾਰ। ਤੇ ਹੁਣ ਭਾਜੀ ਉਹ ਵੀ ਤੁਹਾਨੂੰ ਜਿਹੜਾ ਨਾ ਉਹ ਰੈਂਟ ਦੇਣਾ ਪਵੇਗਾ ਹਰ ਮਹੀਨੇ ਦਾ ਕੇਵੀਜ਼ ਦੇ ਹਿਸਾਬ ਨਾਲ। ਜਿੰਨੇ ਕਿਲੋਮੀਟਰ ਦਾ ਤੁਸੀਂ ਮੀਟਰ ਲਵਾਇਆ ਨਾ 2, 4, 10, ਉਸ ਹਿਸਾਬ ਨਾਲ 200 ਰੁਪਈਆ ਜਿਹੜਾ ਵੇ ਉਹ ਸਿਸਟਮ ਦਾ ਦੇਣਾ ਪਵੇਗਾ। ਮਿੱਤਰੋ ਇਹ ਸੀ ਗੁੱਡ ਨਿਊਜ਼। ਨਹੀਂ ਇਹਦੇ ਵੀਡੀਓ ਬਣਾਉਣ ਵਾਸਤੇ ਅਸੀਂ ਗੁੱਡ ਨਿਊਜ਼ ਆਖਿਆ। ਉਂਝ ਵੇਖਿਆ ਜਾਏ ਹੁਣ ਪੁਆਇੰਟ ਤੇ ਤਕਰੀਬਨ 37 ਤੋਂ 38 ਰੁਪਏ ਜਿਹੜਾ ਪੈਟਰੋਲ ਮਹਿੰਗਾ। ਹਾਂ ਉਹ
ਆਂਦੇ ਨਹੀਂ 200 ਵਧਾ ਲੈ ਤੁਸੀਂ ਕੀ ਕਰ ਲੈਣੀ ਆਹੋ ਸਸਤਾ ਕਰ ਲਿਆ ਸੀ ਫਿਰ ਵੀ ਕੁਝ ਮੈਂ ਕਹਿੰਦਾ ਤੁਸੀਂ ਮੰਦਿਰ ਦਾ ਘੰਟਾ ਉਹ ਜਿਹੜਾ ਹੁੰਦਾ ਜਾਂਦਾ ਪਿਆ ਵਜਾਂਦਾ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ ਰੱਬ ਰੱਖ